ਉਸ ਵਕਤ ਜਿਹੜਾ ਇਹ ਸਾਰਾ ਪਿੰਡ ਹੈ ਨਾ, ਇਹ ਹੈਗਾ ਸਿੱਖ ਬਰਾਦਰੀ ਦਾ। ਪਿੰਡ ਦਾ ਸਭ ਤੋਂ ਵੱਡਾ ਮਾਲਕ ਤਾਂ ਸੁਦਾਗਰ ਸਿੰਘ ਸੀ। ਜੀ ਜੀ ਉਹਦੇ 4 ਹੀ ਪੁੱਤਰ ਸਨ। ਸਾਰੇ 'ਚ ਕੋਈ ਨਿੰਦ ਵਿਚਾਰੀ, ਅਸੀਂ ਰੋਟੀ ਪਾਣੀ ਇਕੱਠਿਆਂ ਖਾਣਾ, ਇਕੱਠੇ ਸੌਂ ਜਾਣੀ ਅਸੀਂ। ਜੀ ਜੀ ਕੋਈ ਨਿੰਦ ਨਹੀਂ, ਕੋਈ ਵਿਚਾਰ ਨਹੀਂ। ਔਰ ਇਹਨਾਂ ਜਾਣਾ ਵੀ ਨਹੀਂ ਸੀ, ਲੇਕਿਨ ਇਹ ਖਬਰੇ ਇਹਨਾਂ ਨੂੰ ਕਿਹੜੀ ਗੱਲ ਬਣ ਗਈ ਜਿਹਦੇ ਨਾਲ ਇਹ ਇੱਥੋਂ ਚਲੇ ਗਏ। ਜੀ ਦੋਸਤੋ, ਇਸ ਵੇਲੇ ਮੈਂ ਪਹੁੰਚ ਚੁੱਕਿਆ ਮੈਂ ਪਿੰਡ ਬੱਦੋਕੇ, ਜਿਹੜਾ ਕਿ ਇਹਨਾਂ ਦਾ ਸੰਧੂ ਖਾਨਦਾਨ ਦਾ ਪਿੰਡ ਹੈ ਸੀ। ਔਰ ਸੰਧੂ ਖਾਨਦਾਨ ਦੇ ਹੀ ਇੱਕ ਬਜ਼ੁਰਗ ਸਾਨੂੰ ਇਸ ਟਾਈਮ ਮਿਲ ਗਏ ਜਿਨ੍ਹਾਂ ਦਾ ਨਾਮ ਮੁਹੰਮਦ ਬੂਟਾ ਹੈ। ਵੱਡੇ ਇਹਨਾਂ ਦੇ ਉਹ ਬਾਅਦ ਦੇ ਵਿੱਚ ਇਹਨਾਂ ਤੋਂ ਪੁੱਛਾਂਗੇ ਕਿ ਉਹ ਵੀ ਸਿੱਖ ਸਨ, ਉਸ ਤੋਂ ਬਾਅਦ ਫਿਰ ਕਨਵਰਟ ਹੋਏ, ਫਿਰ ਮੁਸਲਮਾਨ ਹੋਏ, ਲੇਕਿਨ ਇੱਥੋਂ ਦੇ ਲੋਕਲ ਹਨ। ਮੈਂ ਇੱਥੇ ਅੱਜ ਜਾਣ ਰਿਹਾ ਸੀ ਕਿ ਜਿਹੜਾ ਸੰਧੂ ਖਾਨਦਾਨ ਹੈ, ਜਗਦੇਵ ਸਿੰਘ ਜੀ, ਜਗਦੇਵ ਸਿੰਘ ਸੰਧੂ, ਜਿਹੜੇ ਗਜਨ ਸਿੰਘ ਦੇ ਮੁੰਡੇ ਆ, ਔਰ ਉਹਨਾਂ ਦੇ ਦਾਦੇ ਦਾ ਨਾਮ ਸੁਦਾਗਰ ਸਿੰਘ ਹੈ, ਔਰ ਸੁਦਾਗਰ ਸਿੰਘ ਫਤਿਹ ਸਿੰਘ ਦੇ ਮੁੰਡੇ ਸਨ। ਇਸ ਪਿੰਡ ਦੇ ਅੰਦਰ ਉਹਨਾਂ ਦੀ ਕੁਝ 700 ਕਿੱਲਾ ਜ਼ਮੀਨ ਸੀ, ਔਰ ਇਹਦੇ ਨਾਲ ਇੱਕ ਪਿੰਡ ਹੋਰ ਕੋਈ ਪੈਂਦਾ ਲੱਦੇ ਕੇ, ਉੱਥੇ ਉਹਨਾਂ ਦੀ 300 ਕਿੱਲਾ ਜ਼ਮੀਨ ਸੀ। ਸੋ ਆਪਣੇ ਪੁਰਾਣੇ ਪਿੰਡ ਦੇ ਬਾਰੇ ਉਹਨਾਂ ਦੇ ਕੋਲ ਨੌਲੇਜ ਨਹੀਂ ਸੀ, ਵੱਡੇ ਸਾਰੇ ਉਹਨਾਂ ਦੇ ਟੁਰ ਗਏ। ਤੇ ਇਹ ਬਜ਼ੁਰਗ ਮਿਲੇ ਸਨ ਮੈਨੂੰ, ਇਹਨਾਂ ਦਾ ਹਵਾਲਾ ਵੀ ਉਹਨਾਂ ਨੇ ਦਿੱਤਾ ਕਿ ਉਹਨਾਂ ਨੂੰ ਸਾਡੇ ਖਾਨਦਾਨ ਦਾ ਪਤਾ ਹੋਵੇਗਾ। ਸੋ ਇਹ ਵੀ ਉਸੇ ਹੀ ਖਾਨਦਾਨ ਤੋਂ, ਬਿਰਾਦਰੀ ਤੋਂ ਉਹਨਾਂ ਦੇ। ਇਹਨਾਂ ਤੋਂ ਅੱਜ ਆਪਾਂ ਜਾਣਦੇ ਹਾਂ ਕਿ ਪੰਜਾਬ ਜਿਹੜਾ ਸੀ 47 ਤੋਂ ਪਹਿਲੇ ਦਾ ਉਹ ਕਿੰਜ ਹੈ, ਉਸ ਤੋਂ ਬਾਅਦ ਦੇ ਹਾਲਾਤ ਕਿਵੇਂ ਹੋਏ, ਇੱਥੋਂ ਉਹਨਾਂ ਲੋਕਾਂ ਦਾ ਜਾਣਾ ਕਿਵੇਂ ਹੋਇਆ, ਔਰ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਕਿਵੇਂ ਯਾਦ ਰੱਖਾ, ਉਹਨਾਂ ਦੇ ਆਪਣੇ ਤੌਰ ਤੇ ਆਪਣੇ ਪਿੰਡ ਨੂੰ ਯਾਦ ਰੱਖਿਆ ਹੀ ਹੈ। ਤੁਹਾਡੀ ਜਿਸ ਟਾਈਮ ਲੋਟੀ ਪਈ ਹੈ 1947 ਦੇ ਵਿੱਚ, ਉਸ ਟਾਈਮ ਤੁਹਾਡੀ ਕਿੰਨੀ ਕੁ ਉਮਰ ਹੈ ਮੁਹੰਮਦ ਬੂਟਾ ਸਾਹਿਬ? ਚੌਥੀ ਕਲਾਸ 'ਚ ਪੜ੍ਹਦਾ ਮੈਂ। ਅੱਛਾ, ਚੌਥੀ ਕਲਾਸ ਵਿੱਚ ਪੜ੍ਹਦੇ ਆ। ਤੇ ਕੀ ਉਸ ਵੇਲੇ ਦਾ ਅਗਰ ਅਸੀਂ ਇਹ ਪਿੰਡ ਦੇਖੀਏ ਬੱਦੋਕੇ, ਹਾਂਜੀ, ਤੇ ਕਿਹੜੇ ਕਿਹੜੇ ਖਾਨਦਾਨ ਸੀ, ਕਿਵੇਂ ਰਕਬਿਆਂ ਦੀ ਅਲਾਟਮੈਂਟ ਸੀ, ਕਿਹੜੀਆਂ ਕਿਹੜੇ ਵਾਹੀਆਂ ਆਉਂਦੀਆਂ ਸਨ, ਕੌਣ ਕੌਣ ਇੱਥੇ ਰਹਿੰਦਾ ਸੀ? ਇੱਥੇ ਜਿਸ ਵਕਤ ਪਾਰਟੀਸ਼ਨ ਹੋ ਗਈ ਹੈ ਨਾ ਪਾਕਿਸਤਾਨ ਦੇ ਸਨ 1947 ਦੇ ਵਿੱਚ, ਜੀ ਜੀ, ਤੇ ਇਹਨਾਂ ਨੂੰ ਪਹਿਲਾਂ ਉਹ ਵਿਦਿਆ ਕਰਕੇ ਗੱਜਣ ਸਿੰਘ ਨੂੰ ਪਹਿਲਾਂ ਪਤਾ ਸੀ ਕਿ ਮੈਂ ਆਹ ਕੁਛ ਹੁੰਦਾ ਪਿਆ, ਤੇ ਅਸੀਂ ਇਹਨਾਂ ਨੂੰ ਆਪ ਵਿਦਿਆ ਕੀਤਾ। ਇਹਨਾਂ ਦੇ ਜਿਹੜੇ ਹੈਗੇ ਸੀ ਨਾਨਕੇ, ਉਹ ਹੈਗੇ ਸਨ ਰਾਜੋਕੀ। ਅਸੀਂ ਇਹਨਾਂ ਨੂੰ ਰਾਜੋਕੀ ਆਪ ਛੱਡ ਕੇ ਆਉਂਦੇ ਰਹੇ। ਸਾਡਾ ਬਾਪ, ਸਾਡਾ ਦਾਦਾ, ਸਾਡੇ ਖਾਸ ਇਹਨਾਂ ਦੇ ਕੁਲਬੇ ਸੀ, ਉਹਨਾਂ ਨੂੰ ਆਪ ਹੀ ਛੱਡ ਕੇ। ਜਿਹੜੇ ਮੁਸਲਮਾਨ ਸੀ ਉਹ ਸਿੱਖਾਂ ਨੂੰ ਮਾਰਦੇ ਸਨ, ਜਿਹੜੇ ਸਿੱਖ ਸੀ ਇਹ ਮੁਸਲਮਾਨਾਂ ਨੂੰ ਮਾਰਦੇ ਸਨ। ਸਾਡਾ ਘਰ ਸੀ ਮੁਸ਼ਤਰਕਾ, ਇੱਥੇ ਆਣ ਕੇ ਸਿੱਖ ਬਹਿੰਦੇ ਸਨ, ਤੇ ਜਿਹੜੇ ਮੁਸਲਮਾਨ ਸੀ ਉਹ ਹਮਲਾ ਕਰ ਦਿੰਦੇ ਸੀ। 2-4 ਬੰਦੇ ਇੱਥੇ ਹੈਗੇ ਨੇ ਜਿਨ੍ਹਾਂ ਨੇ ਸਾਡੇ ਸਾਹਮਣੇ ਸਿੱਖਾਂ ਨੇ ਮਾਰਿਆ। ਇਹ ਜਿਹੜੀ ਗਲੀ ਸੀ ਲੰਘੀ ਨਾ, ਇੱਥੇ ਰਾਤ ਹੁੰਦੀ ਸੀ ਇੱਥੇ, ਤੇ ਲੋਕ ਖੌਫ ਜ਼ਿਆਦਾ ਸਨ। ਤੇ ਫਿਰ ਉਹ ਚਲੇ ਗਏ। ਜਿਹੜੇ ਜੱਥਾ ਬਣ ਕੇ ਆਉਂਦਾ ਸੀ ਇੱਧਰੋਂ, ਉਹ ਵੀ ਇੱਥੇ ਰਾਹ ਥਾਂ ਲੰਘਦਾ ਹੁੰਦਾ ਸੀ। ਇਹ ਮੇਰੀ ਵੇਖਣ ਦੇ ਵਿੱਚ ਗੱਲ ਹੈ। ਜ਼ਮੀਨਾਂ ਦੇ ਮਾਲਕ ਕੌਣ ਸਨ 1947 ਤੋਂ ਪਹਿਲੇ? ਇਸ ਪਿੰਡ ਦੇ ਮਾਲਕ ਕੌਣ? ਇਸ ਪਿੰਡ ਦਾ ਸਭ ਤੋਂ ਵੱਡਾ ਮਾਲਕ ਤਾਂ ਸੁਦਾਗਰ ਸਿੰਘ ਸੀ। ਜੀ ਜੀ, ਉਹਦੇ 4 ਹੀ ਪੁੱਤਰ ਸਨ। ਉਸ ਤੋਂ ਬਾਅਦ ਆ ਮੀਆਂ ਸੂਏ, ਇਹਨਾਂ ਦੀ 200 ਕਿੱਲਾ ਪੈਲੀ ਇਹਨਾਂ ਦੀ। ਉਸ ਤੋਂ ਬਾਅਦ ਉਹ ਚੰਨਣ ਕੇ ਜੱਟ ਕੇ ਜਿੱਥੇ ਬੈਠੇ ਨੇ, ਉਹ ਜੱਟ ਸੀ, ਉਹਦਾ ਨਾਮ ਹੁੰਦਾ ਸੀ ਖੜਕ ਸਿੰਘ। ਠੀਕ ਹੈ, ਉਹਨਾਂ ਦਾ ਰਕਬਾ ਹੁੰਦਾ ਸੀ ਇੱਥੇ। ਉਸ ਤੋਂ ਬਾਅਦ ਉਹ ਪਰਲੇ ਦਾ ਹਿੰਦੂ ਹੁੰਦੇ ਸੀ, ਜਿਹੜੇ ਬਾਬੇ ਮਾਦਰ ਸ਼ਾਹ ਜਾ ਕੇ ਰਕਬਾ ਦਿੱਤਾ। ਉਹਨਾਂ ਨੇ ਵਿੱਚੋਂ 6 ਕਿੱਲੇ 11 ਮਰਲੇ ਬਾਬੇ ਮਾਦਰ ਸ਼ਾਹ ਨੂੰ ਇਨਾਮ ਦਿੱਤਾ ਹੋਇਆ ਹੈ। ਠੀਕ, ਹਿੰਦੂਆਂ ਨੇ, ਉਹ ਹਿੰਦੂਆਂ ਦਾ ਰਕਬਾ ਗਿਆ ਹੈ। ਬਾਕੀ ਰਹਿ ਗਏ ਉਹ ਜਿਹੜੇ ਹੈਗੇ ਨੇ ਜਿੱਥੇ ਆਪਣੇ ਸੁਰਾਂ ਵਾਲੇ ਰਹਿੰਦੇ ਨੇ, ਉਹਦੇ ਜੱਟ ਦਾ ਮੈਨੂੰ ਨਾਂ ਨਹੀਂ ਆਉਂਦਾ, ਕਿਉਂਕਿ ਮੇਰੀ ਉਮਰ ਮੈਂ ਐਵੇਂ ਨਹੀਂ ਕਰ ਸਕਦਾ। ਲੇਕਿਨ ਸਾਡੇ ਜਿਹੜੇ ਗੁਆਂਢ ਇਹਨਾਂ ਨੂੰ ਮੈਂ ਸਾਰਿਆਂ ਨੂੰ ਜਾਣਦਾ। ਅੱਛਾ, ਇਹ ਦੱਸਦੇ ਨੇ ਵੀ ਇਹ ਜ਼ਿਲ੍ਹਾ ਕੌਂਸਲ ਦੇ ਮੈਂਬਰ ਵੀ ਸਨ ਜਿਹੜੇ ਸਨ ਗਜਨ ਸਿੰਘ? ਗਜਨ ਸਿੰਘ ਮੈਂਬਰ ਸੀ, ਮੈਟ੍ਰਿਕ ਪੜ੍ਹਿਆ ਹੈ। ਅੱਛਾ, ਇਹ ਮੈਟ੍ਰਿਕ ਪੜ੍ਹਿਆ ਸੀ। ਇਹਨੂੰ ਸਾਰੇ ਹਾਲਾਤ ਦਾ ਪਤਾ ਸੀ, ਦੌੜ ਜਾਂਦਾ ਸੀ ਇੱਕ ਵਾਰੀ, ਇਹ ਸਾਰੇ ਗੱਲਾਂ ਦੱਸਦਾ ਸੀ। ਜੀ ਜੀ ਜੀ। ਤੇ ਇਹ ਜਿਹੜੇ ਇਹ ਤਾਂ 47 ਵੇਲੇ ਜਿਹੜੀ ਵੱਟ ਟੋਕ ਦੱਸ ਰਹੇ ਹੋ ਵੀ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਸਿੱਖਾਂ ਨੇ ਮੁਸਲਮਾਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਹਾਂਜੀ, ਤੁਸੀਂ ਉਸ ਵੇਲੇ ਚੌਥੀ ਜਮਾਤ ਪੜ੍ਹਦੇ ਆ ਜੀ। ਜ਼ਾਰੀ ਜੀ ਗੱਲ ਹੈ, ਤੁਸੀਂ ਪੁੱਛਿਆ ਵੀ ਹੋਵੇਗਾ, ਆਪਣੀ ਅੱਖੀ ਦੇ ਨਾਲ ਵੀ ਦੇਖਿਆ ਹੋਵੇਗਾ। ਉਸ ਤੋਂ ਪਹਿਲੇ ਦਾ ਜਿਹੜਾ ਪਿੰਡ ਦੇ ਹਾਲਾਤ ਨੇ, ਇੱਥੇ ਲੋਕ ਕਿਵੇਂ ਰਹਿੰਦੇ ਸਨ? ਕੋਈ ਲੜਾਈ ਝਗੜਾ ਮਜ਼ਹਬੀ ਬੇਸ ਤੇ ਹੁੰਦੇ ਸਨ ਜਾਂ ਕੋਈ ਸਾਇੰਸ? ਇੱਕ ਮਿੰਟ ਮੈਂ ਕਲੀਅਰ ਕਰ। ਜੀ ਜੀ, ਉਸ ਵਕਤ ਜਿਹੜਾ ਇਹ ਸਾਰਾ ਪਿੰਡ ਹੈ ਨਾ, ਇਹ ਹੈਗਾ ਸਿੱਖ ਬਰਾਦਰੀ ਦਾ। ਠੀਕ ਹੈ। ਇੱਥੇ ਮੁਸਲਮਾਨ ਹੈ ਹੀ ਨਹੀਂ। ਉਹ ਜਿਹੜੇ ਸਿੱਖ ਬਰਾਦਰੀ ਸੀ, ਇਹ ਆਪਦੇ ਇੱਕ ਦੂਜੇ ਨੂੰ ਮਿਲਾਪ ਵਰਤਨ ਵਰਤਾਵ ਭਾਈਚਾਰਾ ਇੱਕ ਦੂਜੇ ਨਾਲ ਰਹਿੰਦੇ ਸਨ। ਕੋਈ ਲੜਾਈ ਝਗੜਾ ਨਹੀਂ ਹੈਗਾ। ਸਾਡਾ ਪਿੰਡ ਪਹਿਲੋਂ ਲੈ ਕੇ ਅਮੀਰ ਹੈ, ਪਾਕਿਸਤਾਨ ਹਿੰਦੁਸਤਾਨ ਤੋਂ ਪਹਿਲੋਂ ਲੈ ਕੇ, ਔਰ ਅੱਜ ਵੀ ਅਮੀਰ ਹੈ। ਇੱਥੇ ਲੜਾਈ ਨਹੀਂ ਹੁੰਦੀ। ਲੜਾਈ ਉਹਨਾਂ ਥਾਵਾਂ 'ਚ ਹੁੰਦੀ ਹੈ ਜਿੱਥੇ ਲੋਕ ਭੁੱਖ ਹੋਵੇ ਜਾਂ ਕੋਈ ਐਸੀ ਚੀਜ਼, ਉੱਥੇ ਲੋਕ ਲੜਦੇ ਨੇ।
ਇਹ ਤਾਂ ਪਿੰਡ ਹੀ ਪਹਿਲੋਂ ਲੈ ਕੇ ਅਮੀਰ ਹੈ। ਬਹੁਤ ਸੋਹਣੀ ਗੱਲ ਹੈ। ਇੱਥੇ ਇੱਥੇ ਲੜਾਈ ਨਹੀਂ ਹੁੰਦੀ। ਇੱਥੇ ਇਹਨਾਂ ਦਾ ਹਾਂ ਇਹਨਾਂ ਦਾ ਕੋਈ ਘਰ-ਬਾਰ ਜਿਹੜਾ ਸੀ ਉਹ ਕਿਵੇਂ ਦਾ ਸੀ? ਸੁਦਾਗਰ ਸਿੰਘ ਦਾ? ਜੀ ਜੀ। ਸੁਦਾਗਰ ਬੜਾ ਵੱਡਾ, ਇਹ ਤਾਂ ਮਤਲਬ ਵੱਡਾ ਘਰ ਹੈ, ਕਿਹੜਾ ਹਿਸਾਬ ਨਾਲ ਹੈ। ਔਰ 4 ਹੀ ਚਬਾਰੇ ਸਨ ਇਹਨਾਂ ਦੀਆਂ, ਕਈ ਕੋਠੜੀਆਂ ਅੰਦਰ, ਮੈਂ ਗਿਣਤ ਕੇ ਤਾਂ ਨਹੀਂ ਦੱਸ ਸਕਦਾ। ਉਹ ਅੱਜ ਢਾਕਤੀਆਂ ਨੇ ਇਹਨਾਂ ਨੇ ਸਾਰੀਆਂ। ਅੱਜ ਮੀਆਂ ਸੌਂਦੀਆਂ ਨੇ ਸਾਰੀਆਂ, ਉਹ ਤਾਂ ਅਜੇ ਹੈਗੀਆਂ ਨੇ। ਆ ਤਾਂ ਤੇ ਜਿਹੜੀਆਂ ਉਹ ਖੜਕ ਸੌਂਦੀਆਂ ਨੇ ਉਹ ਉੱਥੇ ਬੜਾ ਵੱਡਾ, ਹਾਂ ਨੂਰਾ, ਇਹ ਖੜਕੂ ਦਾ ਘਰ ਹੈ। ਇਹ ਬਾਬਾ ਜੀ ਇਹ ਜਿਹੜਾ ਘਰ ਸੀ ਇਹਨਾਂ ਦਾ, ਇਹ ਤਾਂ 7-8 ਕਨਾਲ ਦੇ ਵਿੱਚ ਸੀ, ਕੋਈ 100 ਦੇ ਨੇੜੇ ਉਸ ਦਾ ਕਮਰਾ ਸੀ। ਆਹੋ। ਤੇ ਬਾਅਦ ਦੇ ਵਿੱਚ ਫਿਰ ਅਲਾਟਮੈਂਟ ਵੱਖੋ-ਵੱਖਾ ਘਰਾਂ ਨੂੰ ਹੋਈ ਹੈ ਜਾਂ ਕਿਸੇ ਇੱਕ ਘਰ ਨੂੰ? ਨਹੀਂ ਇਹਨਾਂ ਦੀ ਵੱਖਰੀ ਨਹੀਂ ਹੋਈ। ਇਹ ਮੁਸ਼ਤਰਕਾ ਖਾਤਾ ਇਹਨਾਂ ਦਾ। ਇਹ ਗੱਜਣ ਸਿੰਘ ਕੇਰ ਸਿੰਘ ਜਦੋਂ ਇੱਥੇ ਆਏ ਨੇ ਨਾ, ਉਹ ਰਕਬਾ ਨਹੀਂ ਸੀ ਪੈਂਦਾ ਜਿਹੜਾ ਉਹ 300 ਕਿੱਲਾ ਹੈ। ਫਿਰ ਇੱਥੇ ਆਣ ਕੇ ਫਿਰ ਇਹਨਾਂ ਤਹਿਸੀਲੇ ਜਾ ਕੇ ਫਿਰ ਇਹਦੇ ਫਾਰਮ ਲਏ, ਫਿਰ ਇੱਥੇ ਜਾ ਕੇ ਫਿਰ ਦੱਸਿਆ ਪਿੱਛੇ, ਫਿਰ ਉਹ ਰਕਬਾ ਲਾਟ ਹੋਇਆ। ਜਿਹੜਾ ਰਕਬਾ ਲਾਟ ਨਹੀਂ ਸੀ ਹੁੰਦਾ, ਉਹ ਤਾਂ 3-3 ਮਹੀਨੇ ਰਹਿੰਦੇ ਰਹੇ ਨੇ ਇੱਥੇ, ਔਰ ਸਾਡੇ ਘਰ ਹੀ ਰਹਿੰਦੇ ਰਹੇ ਨੇ। ਅੱਛਾ, ਜਦੋਂ ਲੋਟੀ ਪੈ ਗਈ ਹੈ ਪਾਰਟੀਸ਼ਨ ਤੋਂ ਬਾਅਦ, ਉੱਥੇ ਜਾ ਕੇ ਦੁਬਾਰਾ ਫਿਰ ਇੱਥੇ ਆਏ? ਫਿਰ ਇੱਥੇ ਆਏ ਨੇ। ਠੀਕ ਹੈ। ਫਿਰ ਇੱਥੇ ਆਣ ਕੇ ਫਿਰ ਲਾਹੌਰ ਜਾ ਕੇ ਨਾ ਤਹਿਸੀਲ ਦੇ ਵਿੱਚ ਉਹ ਜਿਹੜਾ ਰਿਕਾਰਡ ਹੈ ਨਾ ਉੱਥੇ, ਫਿਰ ਉਹ ਰਿਕਾਰਡ ਦੇ ਵਿੱਚ ਇਹਨਾਂ ਨੇ ਆਖਿਆ ਵੀ ਸਾਡਾ ਉੱਥੇ ਰਕਬਾ। ਫਿਰ ਇਹਨਾਂ ਨੂੰ ਨਕਲ ਲਈ, ਫਿਰ ਉਹਨਾਂ ਫੋਟੋ ਸਟੇਟ ਕਰਾਇਆ, ਉਦੋਂ ਨਹੀਂ ਸੀ ਹੁੰਦਾ ਸਾਈਨ ਕਰਾ। ਫਿਰ ਇਹ ਵਾਪਸ ਫਿਰ ਉਹ 300 ਕਿੱਲਾ ਫਿਰ ਪੈਲੀ ਪਈ ਇਹਨਾਂ ਨੂੰ। ਜਿਹੜੀ ਇੱਥੋਂ ਵਾਲੀ ਪੈਲੀ ਉਹ ਪੈ ਗਈ ਸੀ ਪਹਿਲਾਂ ਹੀ, ਮਾਲਕ ਬਣ ਗਏ ਸੀ ਉੱਥੇ, ਬੜੇ ਪੱਕੀ ਚੀਜ਼ ਨੇ। ਠੀਕ ਹੈ। ਕਦੇ ਬੁੜੇ ਨਹੀਂ ਮਾਲਕ ਬਣੇ। ਜੀ ਜੀ, ਮਾਲਕ ਮਲਕੀਅਤ ਇਹਨਾਂ ਦੀ ਜਿਹੜਾ ਪੱਕੀ ਪਿੰਡ ਹੈ ਨਾ ਜੀ, ਉੱਥੇ ਹੀ ਹੈ ਅਬੋਰ ਦੇ ਕੋਲ। ਔਰ ਇਹ ਬਠਿੰਡਾ ਤੋਂ ਜਿਹੜਾ ਕਰਾਚੀ ਦਾ ਪੁਰਾਣਾ ਰੋਡ ਹੈ ਉਸ ਤੇ ਹੀ ਇਹਨਾਂ ਦੀ ਹੈ। ਤੇ ਇਹ 1900 ਕਿਹੜੇ ਦੇ ਵਿੱਚ 47 ਤੋਂ ਬਾਅਦ ਨੇੜੇ ਹੀ ਆਂਦੇ ਰਹੇ। ਉਸ ਤੋਂ ਬਾਅਦ ਫਿਰ ਕੋਈ ਗੈਪ ਪਿਆ, ਦੁਬਾਰਾ ਤੋਂ ਇੱਥੇ ਕੋਈ ਆਇਆ ਮਿਲਣ ਮਿਲਾਣ ਤੁਹਾਨੂੰ? ਸਾਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਨਾ, ਸਾਡੇ ਵਿਆਹ ਸ਼ਾਦੀਆਂ ਦੇ ਉੱਤੇ ਆਏ। ਮੇਰੇ ਚਾਚੇ ਦਾ ਵਿਆਹ ਸੀ ਇਬਰਾਹਿਮ ਦਾ। ਉਸ ਵਕਤ ਕੇਰ ਸਿੰਘ ਆਇਆ ਸੀ, ਉਹ ਕੇਰ ਸਿੰਘ ਦਾ ਪੁੱਤਰ ਸੀ ਕਸ਼ਮੀਰਾ, ਉਹ ਵੀ ਆਇਆ ਸੀ। ਇਹ ਕੇਰ ਸਿੰਘ ਕੌਣ ਸੀ? ਕੇਰ ਸਿੰਘ ਗੱਜਣ ਸਿੰਘ ਦਾ ਵੱਡਾ ਭਰਾ, ਸਭ ਤੋਂ ਵੱਡਾ ਭਰਾ ਸੀ। ਵੱਡਾ ਭਰਾ ਉਹਦਾ ਨਾਂ ਕੇਰ ਸਿੰਘ, ਸੁਦਾਗਰ ਸਿੰਘ ਦਾ ਪੁੱਤਰ। ਸੁਦਾਗਰ ਸਿੰਘ ਦਾ ਪੁੱਤਰ ਹੈ, ਔਰ ਉਹਦਾ ਨਾਂ ਕੇਰ ਸਿੰਘ ਹੈ। ਉਹਦੇ ਪੁੱਤਰ ਦੇ ਨਾਂ ਕਸ਼ਮੀਰ ਸਿੰਘ ਹੈ। ਉਹ ਦੋਵੇਂ ਆਏ ਸਨ ਮੇਰੇ ਚਾਚੇ ਦੇ ਵਿਆਹ ਤੇ। ਠੀਕ ਹੈ, ਠੀਕ। ਅਸੀਂ ਉਹਨਾਂ ਨੂੰ ਸੱਦਿਆ ਸੀ। ਹਾਂ ਹਾਂ ਹਾਂ। ਬਲਕਿ ਮੈਂ ਵੀ ਗਿਆ ਹਾਂ, ਕਾਦਾ ਬੋੜਾ ਮੈਂ ਵੀ ਵੇਖਿਆ, ਪੱਕੀ ਵੇਖੀ ਮੈਂ, ਇਹਨਾਂ ਦਾ ਬਾਗ ਵੇਖਿਆ ਹੈ। ਹਾਂ ਹਾਂ, ਮੈਂ ਵੀ ਗਿਆ ਸਾਂ। ਹਾਂ ਹਾਂ। ਮੇਰੇ ਬਾਪ ਵੀ ਖੜਕ ਸ਼ਾਇਦ ਗਿਆ ਹੋਵੇ ਕਦੇ, ਲੇਕਿਨ ਮੈਂ ਤਾਂ ਜ਼ਰੂਰ ਗਿਆ ਸਾਂ। ਬਸ ਇਹ ਸਾਡਾ ਮਿਲਾਪ ਹੈ। ਬੜੇ ਭੈਣ ਭਰਾਵਾਂ ਬਾਕੂ ਸਾਨੂੰ ਵਿਜਿਆ ਕਰਦੇ ਨੇ। ਅਸੀਂ ਖਾ ਪੀ ਲੈਂਦੇ ਹਾਂ ਘਰਾਂ ਦੇ ਵਿੱਚੋਂ। ਇਹ ਦੂਸਰੇ ਨੇ ਆਉਂਦੇ ਨੇ ਇਹ ਤਾਂ ਫਲਾਣਾ ਜੀ, ਇਹ ਤਾਂ ਫਲਾਣਾ ਜੀ। ਸਾਡੇ 'ਚ ਕੋਈ ਨਿੰਦ ਵਿਚਾਰੀ, ਅਸੀਂ ਰੋਟੀ ਪਾਣੀ ਇਕੱਠਿਆਂ ਖਾਣਾ, ਇਕੱਠੇ ਸੌਂ ਜਾਣੀ ਅਸੀਂ। ਜੀ ਜੀ। ਕੋਈ ਨਿੰਦ ਨਹੀਂ, ਕੋਈ ਵਿਚਾਰ ਨਹੀਂ। ਹੋਰ ਕੋਈ ਇਹਨਾਂ ਦੇ ਬਾਰੇ, ਇਸ ਜਿਹੜੀ ਸੁਦਾਗਰ ਸਿੰਘ ਦੀ ਫੈਮਿਲੀ ਸੀ, ਹਾਂ, ਵੰਡ ਤੋਂ ਪਹਿਲੇ ਦਾ ਕੋਈ ਇਹਨਾਂ ਦੀ ਕਿਹੜੀ ਕੋਈ ਮਸ਼ਹੂਰ ਇਹਨਾਂ ਦੇ ਬਾਰੇ ਕੋਈ ਗੱਲਾਂ ਇਹਨੂੰ ਕੋਈ ਤੁਹਾਨੂੰ ਯਾਦ ਹੋਣ? ਇਹ ਗਰੀਬ ਪਰਵਰ ਬੰਦੇ ਨੇ। ਹਾਂ, ਜਿਹੜੇ ਗਰੀਬ ਦੀ ਹੱਥ ਰੱਖਦੇ ਸਨ, ਕਿਉਂਕਿ ਇਹਨਾਂ ਦੀ ਜਾਇਦਾਦ ਦੀ ਚੌਕੀ ਸੀ। ਲੋਕੀ ਕਿੰਨੇ ਕਿ ਇਹਨਾਂ ਦੇ ਕਰ ਸਨ ਜਿਹੜੇ ਆਉਂਦੇ ਸੀ। ਹੁਣ ਸਾਡੇ ਪਿੰਡ ਇੱਥੇ ਮਿਮੋਦ ਰਕਬਾ ਭੌਲਾ ਜਿਹੜਾ ਸੀ, ਉਹ ਵੀ ਇੱਕ ਸਖੀ ਬੰਦਾ ਸੀ। ਇਸ ਤਰ੍ਹਾਂ ਇਹ ਵੀ ਇੱਕ ਸਖੀ ਬੰਦੇ ਸਨ। ਜਿਹੜਾ ਆਉਂਦਾ ਸੀ ਉਹਨੂੰ ਹੱਕ ਦਿੰਦੇ ਸਨ, ਉਹ ਖਾਂਦਾ ਪੀਂਦਾ ਸੀ, ਜਦੋਂ ਜੀ ਕਰਦਾ ਚਲਾ ਜਾਂਦਾ ਸੀ। ਤੇ ਫਿਰ ਖੈਰ ਖੈਰੀਅਤ ਨਾਲ ਚਲੇ ਗਏ ਸੀ? ਸਹੀ, ਸਾਰੇ ਖਾਨਦਾਨ ਅੱਪੜ ਗਿਆ ਸੀ? ਅਸੀਂ ਖੈਰ ਸੁੱਖੀ ਵਸੀ, ਕੋਈ ਸਾਡਾ ਰਫੜ ਨਹੀਂ ਪਿਆ। ਨਹੀਂ, ਇਹ ਜਦੋਂ ਗਏ ਉਹ ਤੁਹਾਨੂੰ ਯਾਦ ਹੈ ਜਦੋਂ ਇੱਥੇ ਜਾ ਰਹੇ ਸਨ? ਹਾਂ, ਉਹ ਕੁਝ ਦੱਸੋ ਨਾ ਵੀ ਕਿੰਜ ਦਾ ਮੰਜ਼ਰ ਸੀ, ਕੀ ਹੋ ਰਿਹਾ ਸੀ ਜਿਸ ਵੇਲੇ ਇਹ ਗਏ ਨੇ ਕਿ ਨਹੀਂ? ਜੀ ਜੀ। ਜਦੋਂ ਇਹਨਾਂ ਤਿਆਰੀ ਕਰ ਲਈਏ, ਹਾਂ ਹਾਂ। ਅੱਬਲ ਤਾਂ ਇਹਨਾਂ ਨੇ ਮੁਸਲਿਮ ਲੀਗ ਨੂੰ ਵੋਟ ਪਾਇਆ ਸੀ। ਇਹ ਗੱਜਣ ਸਿੰਘ ਕੇਰ ਵਾਲਾ ਨੇ ਕਾਂਗਰਸ ਨੂੰ ਵੋਟ ਨਹੀਂ ਪਾਇਆ। ਲੇਕਿਨ ਮੇਰਾ ਨਾਨਾ ਜਿਹੜਾ ਸੀ ਉਹ ਸੂਬੇਦਾਰ ਮੇਜਰ ਸੀ। ਉਹ ਬਟੋਏ ਵਿੱਚ ਮੇਰੇ ਨਾਨਕੇ ਸਨ, ਉਹ ਚੀਨੇ ਨੇ। ਤੇ ਅਸੀਂ ਉਹਨਾਂ ਦੇ ਆਖਿਆਂ ਲੱਗਿਆ ਸ਼ਮਾ ਨੂੰ ਵੋਟ ਪਾ ਦਿੱਤਾ। ਉਦੋਂ ਸ਼ਮਾ ਦਾ ਨਿਸ਼ਾਨ ਹੁੰਦਾ ਸੀ ਗੋਰਿਆਂ ਦਾ। ਤੇ ਉਸ ਵਾਸਤੇ ਹੀ ਉਹਨਾਂ ਦੇ ਨਾਨੇ ਦੇ ਆਖੇ ਲਾ ਕੇ ਸ਼ਮਾ ਨੂੰ ਵੋਟ ਪਾਇਆ। ਇਹਨਾਂ ਮੁਸਲਿਮ ਲੀਗ ਨੂੰ ਵੋਟ ਪਾਇਆ। ਇਹਨਾਂ ਸਿੱਖਾਂ ਨੇ ਇਸ ਘਰਾਣੇ ਸੁਦਾਗਰ ਸਿੰਘ ਦੇ ਘਰਾਣੇ ਨੇ ਮੁਸਲਿਮ ਲੀਗ ਨੂੰ ਵੋਟ ਪਾਇਆ ਸੀ। ਮੁਸਲਿਮ ਲੀਗ ਨੂੰ ਵੋਟ ਪਾਇਆ, ਔਰ ਇਹਨਾਂ ਜਾਣਾ ਵੀ ਨਹੀਂ ਸੀ। ਲੇਕਿਨ ਇਹ ਖਬਰੇ ਇਹਨਾਂ ਨੂੰ ਕਿਹੜੀ ਗੱਲ ਬਣ ਗਈ ਜਿਹਦੇ ਨਾਲ ਇਹ ਇੱਥੋਂ ਚਲੇ ਗਏ। ਇਹਨਾਂ ਨੇ ਸੀ ਜਾਣਾ। ਉਹ ਵੀ ਇੱਕ ਵੱਡਾ ਘਰ ਸੀ। ਇਹ ਸਾਰਾ ਸਮਾਨ ਉਹ ਘੋੜੀਆਂ ਦੇ ਪਹਿਲੋਂ ਲੈ ਕੇ ਚਲੇ ਗਏ। ਲੇਕਿਨ ਬਾਕੀਆਂ ਦਾ ਘੋੜੀਆਂ ਦਾ ਮਾਲ ਇੱਥੋਂ ਦੇ ਜੇ ਬਣੇ ਸਨ ਨਾ, ਲੋਕ ਜਿਹੜੇ ਆਏ ਸਨ ਇਹਨਾਂ ਦੇ ਕੋਲ ਰਹਿੰਦੇ, ਉਹ ਹੀ ਇਹਨਾਂ ਨੂੰ ਖਾ ਗਏ ਨੇ। ਜਿਹੜੇ ਨੌਕਰ ਇਹਨਾਂ ਕੋਲ ਰਹਿੰਦੇ ਸੀ ਨਾ, ਉਹ ਉਹਨਾਂ ਹੀ ਇਹਨਾਂ ਨੂੰ ਮਾਰਿਆ, ਔਰ ਉਹ ਹੀ ਇਹਨਾਂ ਦਾ ਘਰ ਲੁੱਟ ਕੇ ਲਗਾਏ ਨੇ। ਪਾਸੇ ਉਹ ਨਹੀਂ ਕੋਈ ਆਇਆ।
ਜਿਹੜਾ ਤੂੰ ਨੌਕਰ ਰੱਖੇਗਾ ਨਾ ਉਹ ਜੀ, ਤੇਰੇ ਜੀ। ਘਰ ਦਾ ਭੇਤੀ ਹੈ। ਉਹਨੂੰ ਪਤਾ ਹੈ ਵੀ ਕਿੱਥੇ ਕੀ ਚੀਜ਼ ਹੈ। ਉਹ ਉਸੇ ਤੈਨੂੰ ਲੁੱਟਣਾ ਹੈ ਔਰ ਉਸੇ ਨੇ ਤੈਨੂੰ ਕਤਲ ਕਰਨਾ ਹੈ। ਹੋਰ ਤਾਂ ਕੋਈ ਪਾਸੋਂ ਤਾਂ ਨਹੀਂ ਕੋਈ ਆਉਂਦਾ, ਕਿਉਂਕਿ ਉਹ ਭੇਤੀ ਹੁੰਦਾ। ਅੱਛਾ, ਉਸ ਵੇਲੇ ਇਹਨਾਂ ਦੇ ਘਰ ਨੂੰ ਵੀ ਲੋਕਾਂ ਨੇ ਲੁੱਟਿਆ। ਇਹਨਾਂ ਦੇ ਘਰ ਜਿਹੜੇ ਅਸੀਂ ਇਹਦਾ ਸਮਾਨ ਲੈ ਕੇ ਜਿਹੜੇ ਇਹਨਾਂ ਦਾ ਪਹਿਲਾਂ ਹੀ ਸਮਾਨ ਚੁੱਕ ਕੇ ਲੈ ਗਏ, ਘੋੜੀਆਂ ਦੇ ਮਹੀਨਾ ਦਿਨ ਪਹਿਲਾਂ ਹੀ ਸਮਾਨ ਜਾਂਦਾ ਰਿਹਾ। ਪਤਾ ਪੜੇ ਲੱਗ ਗਿਆ ਨਾ, ਕਿਉਂਕਿ ਮੈਂਬਰ ਕੌਂਸਲ ਜ਼ਿਲ੍ਹਾ ਕੌਂਸਲ ਦੇ ਮੈਂਬਰ ਆ ਮੀਆਂ ਸਿਆਂ ਨੂੰ ਪੁੱਛ, ਉਹਨਾਂ ਨੂੰ ਪੁੱਛ, ਖੜੂਕ ਸਿਆਂ ਨੂੰ ਪੁੱਛ, ਬਾਕੀ ਜਿਹੜੇ ਉਹ ਦੂਜੇ ਸੀ ਭੁੱਲ ਕੇ ਉਹਨਾਂ ਨੂੰ ਪੁੱਛ, ਉਹ ਕਮਲੇ ਸ਼ਿਕਾਰੂ ਹਰੇ ਸੀ ਉਹਨਾਂ ਨੂੰ ਪੁੱਛ, ਜਿਨ੍ਹਾਂ ਦਾ ਲੁੱਟਿਆ ਗਿਆ ਸਾਹਮਣੇ ਘਰ ਲੁੱਟ ਕੇ ਲੈ ਗਏ ਲੋਕੀ। ਇਹ ਉਹਨਾਂ ਨੂੰ ਪੁੱਛ ਕੇ ਵੇਖ, ਫਿਰ ਉਹਨਾਂ ਦਾ ਆਖਣਾ ਉਹ ਘਰਾ ਜਿਉਂਦਾ ਰਹੋ, ਖੋਰੇ ਅਸੀਂ ਆਉਣਾ ਕਿ ਨਹੀਂ ਆਉਣਾ, ਚੰਗਾ ਨਹੀਂ ਖਾਦਾ, ਚੰਗਾ ਨਹੀਂ ਹੜਾਇਆ, ਲੋਕੀ ਸਾਨੂੰ ਲੁੱਟ ਕੇ ਲੈ ਗਏ। ਸਾਡੇ ਜਿਹੜੇ ਬੰਦੇ ਸੀ ਉਹ ਵੀ ਸਾਨੂੰ ਮਾਰਦੇ ਨੇ, ਦਵਾਈਆਂ ਪਾਉਂਦੇ ਗਏ ਇੱਥੋਂ, ਰੋਂਦੇ ਹੀ ਗਏ ਇੱਥੋਂ। ਆਪਣੇ ਜਿਹੜੇ ਜਿੱਥੇ ਨੌਕਰ ਹੀ ਤੁਹਾਨੂੰ ਲੁੱਟਣ ਲੱਗ ਜਾਣ ਉੱਥੇ ਫਿਰ ਰੋਂਦੇ ਹੀ ਜਾਣਾ। ਰੋਜ਼ ਰੋਂਦੇ ਹੀ ਗਏ ਨੇ ਇੱਥੇ। ਅੱਛਾ ਬੂਟਾ ਸਾਹਿਬ, ਇੱਕ ਸਵਾਲ ਤੁਹਾਡੇ ਤੋਂ ਮੈਂ ਕਰਨਾ ਹੈ, ਇੱਕ ਬੜਾ ਜ਼ਾਤੀ ਜਿਹਾ ਸਵਾਲ ਹੈ ਤੇ ਇਹਦੇ ਤੇ ਨਾ ਅਕਸਰ ਲੋਕ ਜਿਹੜੇ ਖੁੱਲ ਕੇ ਰਾਏ ਨਹੀਂ ਦਿੰਦੇ। ਹਾਂਜੀ। ਇਹ ਵੰਡਾਂ ਹੋਈਆਂ, ਪਾਰਟੀਸ਼ਨ ਹੋਈ, ਪਾਕਿਸਤਾਨ ਦਾ ਬਣਿਆ, ਉਧਰ ਇੰਡੀਆ ਲੋਕ ਗਏ, ਉੱਥੋਂ ਇੱਥੇ ਆਏ, ਲੁਟੀਜੇ ਮਰੀਜੇ, ਲੱਖਾਂ ਲੋਕ ਮਰੇ, ਕਰੋੜਾਂ ਬੇਘਰ ਹੋਏ। ਇਹ ਜਿਸ ਮਕਸਦ ਲਈ ਬਣਾਇਆ ਗਿਆ ਸੀ ਉਹ ਮਕਸਦ ਕੀ ਸੀ, ਤੇ ਉਹ ਮਕਸਦ ਆਖਰ ਤੁਸੀਂ ਇਤਨੀ ਵੱਡੀ ਜ਼ਿੰਦਗੀ ਗੁਜ਼ਾਰੀ ਬੈਠੇ ਨੇ, ਤੁਹਾਡੀ ਉਮਰ ਅੱਜ 84-85 ਸਾਲ ਹੈ। ਮੇਰੀ 85 ਸਾਲ ਉਮਰ। ਮੈਂ ਤੇ ਇਹ ਗੱਲ ਕਰਨਾ ਪਈ, ਜਿਹੜੇ ਅਸੀਂ ਆਪਦਾ ਘਰ ਸੀ ਨਾ ਸਾਡਾ, ਜੀ ਜੀ, ਅਸੀਂ ਆਪਦੇ ਘਰ ਦੀ ਗੱਲ ਕਰਨੇ, ਆਪਣੇ ਆਬਾਓ ਇਜਾਦ ਦੀ। ਅਸੀਂ ਪਾਕਿਸਤਾਨ ਇਹ ਮੁਸਲਮਾਨੀ ਕਰਦੇ ਸੀ ਨਾ, ਇਹ ਮੌਲਵੀਆਂ ਨੇ ਪਾਇਆ ਰੌਲਾ ਜੀ। ਤੇ ਜਦੋਂ ਇਹ ਰੌਲਾ ਪੈ ਗਿਆ ਤੇ ਅਸੀਂ ਆਖਿਆ ਯਾਰ ਇਹ ਚੰਗੇ ਹਜ਼ਾਰਾਂ ਸਾਲਾਂ ਤੋਂ ਸਾਡੇ ਜੀ ਇਕੱਠੇ ਰਹੇ ਆ, ਇਹ ਨਿਖੜਦੇ ਪਏ ਨੇ ਕਿਉਂ? ਅਸੀਂ ਤਾਂ ਆਪ ਰੋਂਦੇ ਹਾਂ ਢਾਈ ਮਾਰ ਕੇ, ਕਿਸੇ ਨੇ ਕੀ ਰੋਣਾ? ਉਹ ਜਨਾਬ ਚਲੇ ਗਏ। ਹੁਣ ਉਹ ਜਿਹੜੇ ਚਲੇ ਗਏ ਬਾਕੀ ਰਹਿ ਗਏ। ਹੁਣ ਅਸੀਂ ਬੈਠੇ ਹਾਂ ਇੱਥੇ, ਸਾਨੂੰ ਸਭ ਤੋਂ ਵੱਡੀ ਤਕਲੀਫ ਜਿਹੜੀ ਹੈ ਰਿਸ਼ਤੇਦਾਰੀਆਂ ਕਰਨ ਦੀ ਤਕਲੀਫ ਹੈ। ਅਸੀਂ ਕਿੰਨੇ ਨਾਲ ਰਿਸ਼ਤੇ ਦਿੰਦੇ, ਕਿਹਨੂੰ ਦਿੰਦੇ ਧੀਆਂ ਤੇ ਕਿੰਦੇ ਕੋਲ ਲੈਂਦੇ? ਜੇ ਉਹ ਰਹਿੰਦੇ ਤੇ ਅਸੀਂ ਉਹਨਾਂ ਨਾਲ ਰਿਸ਼ਤਾ ਲੈਂਦੇ, ਰਿਸ਼ਤਾ ਦਿੰਦੇ। ਜਿਹੜਾ ਸਵਾਲ 47 ਦਾ ਮੈਨੂੰ ਦੱਸੋ, ਉਹਨਾਂ ਖਾਨਦਾਨਾਂ ਦੇ ਵਿੱਚ ਜਿਹੜੇ ਵਿਚਾਰੇ ਮਾਲਕ ਸਨ ਤੇ ਲੁਟੀਜੇ, ਇਹ ਜ਼ੁਲਮ ਜਿਹੜੇ ਉਹਨਾਂ ਲੋਕਾਂ ਤੇ ਹੋਏ, ਔਰ ਉਸ ਤੋਂ ਬਾਅਦ ਤੁਹਾਡੀ ਫੈਮਿਲੀ ਤੇ ਜਿਹੜੇ ਜ਼ੁਲਮ ਹੋਏ, ਜਿਹੜੇ ਇੱਕ ਖਾਬ ਦਿਖਾਏ ਗਏ ਸੀ, ਸੁਪਨੇ ਵਿਖਾਏ ਗਏ ਸੀ, ਉਹ ਕਿੰਨੇ ਹੱਦ ਤੱਕ ਕੂੜੇ ਹੋਏ, ਕਿੰਨੇ ਹੱਦ ਤੱਕ ਸੱਚੇ? ਕੋਈ ਨਾ ਹੋਇਆ, ਕੋਈ ਵੀ ਨਾ ਹੋਇਆ। ਕੋਈ ਵੀ ਨਹੀਂ ਹੋਇਆ। 100 ਚ ਕੋਈ 2-4%, 10% ਵੀ। ਕੁਛ ਵੀ ਨਹੀਂ ਹੋਇਆ। ਮਤਲਬ ਤੁਹਾਨੂੰ ਕੀ ਖਾਬ ਦਿਖਾਇਆ ਗਿਆ ਸੀ ਉਸ ਦਿਨ ਜਦੋਂ ਆਪਾਂ ਪਾਕਿਸਤਾਨ ਬਣਿਆ ਸੀ? ਪਾਕਿਸਤਾਨ, ਮੈਂ ਤਾਂ ਬੱਚਾ ਸਾਨਾ, ਮੈਨੂੰ ਇੰਨੀ ਨਹੀਂ ਸਮਝੇਗੀ। ਮੈਂ ਤਾਂ ਉਹਦੀ ਗੱਲ ਕਰਾਂਗਾ ਜਿੰਨੇ ਮੈਨੂੰ ਸਮਝ। ਮੈਂ ਤਾਂ ਜਦੋਂ ਪੜ੍ਹ ਗਿਆ ਫਿਰ ਮੈਨੂੰ ਸਮਝ ਆਈ। ਮੈਂ ਪੜ੍ਹਿਆ, ਤਾਰੀਖ ਪੜ੍ਹੀ, ਜਿਵੇਂ ਉਹ ਗਿਆ ਆਪਣਾ ਅਮਰੀਕਾ ਵਿੱਚ ਗਿਆ, ਉਹਨੇ ਜਾ ਕੇ ਲੈਕਚਰ ਕੀਤਾ ਆਪਣਾ। ਲਿਆਕਤ ਅਲੀ ਖਾਨ ਹੈ, ਪਹਿਲਾਂ ਕਾਇਦੇ ਆਜ਼ਮ ਸੀ, ਫਿਰ ਲਿਆਕਤ ਅਲੀ ਖਾਨ ਆ ਗਏ, ਉਹਨੇ ਕੀਤਾ ਸਾਰੇ ਮੁਲਕ 'ਚ ਗਈ ਕਰੀਗਾ। ਸਾਡੇ ਸਕੂਲ ਬਣਾਏ, ਪਹਿਲਾਂ ਐਫਸੀ ਕਾਲਜ ਬਣਾਇਆ, ਫਿਰ ਗੁਜਰਾਤ ਬਣਾਇਆ, ਫਿਰ ਪਸ਼ਾਵਰ ਬਣਾਇਆ, ਫਿਰ ਉੱਥੇ ਬਣਾਇਆ, ਫਿਰ ਯੂਨੀਵਰਸਿਟੀਆਂ ਬਣਾਈਆਂ, ਫਿਰ ਆਰਮੀ ਬਣਾਈ, ਫਿਰ ਉਹਨੇ ਸਾਰਾ ਕੁਝ ਅਮਰੀਕਾ ਦੇ ਕਹਿਣ ਦੇ ਮਤਲਬ। ਫਿਰ ਉਹਨਾਂ ਦੇ ਇੰਸਟ੍ਰਕਟਰ ਇੱਥੇ ਆਉਣੇ ਪੜ੍ਹਾਉਂਦੇ, ਅੱਜ ਵੀ ਉਹਨਾਂ ਦੇ ਇੰਸਟ੍ਰਕਟਰ ਨੇ। ਮਤਲਬ ਕਿ ਜੋ ਜਿਸ ਮਕਸਦ ਸਿਸਟਮ ਉਹੀ ਕੰਟੀਨਿਊਟੀ ਉਸੇ ਦੀ ਹੈ। ਉਹ ਸਾਰਾ ਕੁਝ ਜੋ ਕੁਝ ਅਮਰੀਕਾ ਨੇ ਉਦੋਂ ਦਾ ਲੈ ਕੇ ਕੀਤਾ। ਹੁਣ ਉਹਨਾਂ ਨੇ ਆ ਕੇ ਤੁਹਾਡੀ ਮਦਦ ਕਰਾਂਗੇ, ਲੇਕਿਨ ਤੁਹਾਨੂੰ ਪੈਸੇ ਦਿਆਂਗੇ ਸੂਟ 'ਤੇ। ਇਹ ਪੈਸੇ ਲੈ ਕੇ ਅੱਜ ਤੱਕ ਉਹਨੇ ਵਾਪਸ ਨਹੀਂ ਕੀਤੇ। ਹੁਣ ਸਾਰਾ ਹੌਲਡ ਜਿਹੜਾ ਉਹ ਅਮਰੀਕਾ ਦਾ। ਹਾਂ, ਉਹ ਤਾਂ ਪਾਲਿਸੀਜ਼ ਉਹਨਾਂ ਦੇ